ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਦੋ ਕੈਲੀਫੋਰਨੀਆ ਦੇ ਕੋਲਡ ਕੇਸਿਸ ਉਹ ਮੰਨੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਦਹਾਕਿਆਂ ਬੱਧੀ ਕੋਈ ਅੱਗੇ ਸੁਰਾਖ ਨਹੀਂ ਮਿਲਦਾ, ਪਰ ਅਚਨਚੇਤੇ ਕੈਲੀਫੋਰਨੀਆ ਦੀ ਲਾ ਇਨਫੋਰਸਮੈਂਟ ਨੂੰ ਇਸ ਦੇ ਵਿੱਚ ਕਾਮਯਾਬੀ ਮਿਲੀ ਤੇ ਇੱਕ ਬੰਦੇ ਨੂੰ ਫੇਅਰਫੀਲਡ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। 76 ਸਾਲਾਂ ਦਾ ਜੇਮਸ ਰੇ ਗੈਰੀ, ਉਸ ਨੂੰ ਡੀਐਨਏ ਮੈਚ 3 ਵੱਖ-ਵੱਖ ਕੇਸਾਂ ਦੇ ਵਿੱਚ ਜਿਹੜਾ ਮੈਚ ਹੋਇਆ ਤੇ ਫਿਰ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਇਹ ਬਹੁਤ ਪੁਰਾਣੇ ਕੇਸ ਆ। ਪਹਿਲਾ ਕੇਸ ਜੁਲਾਈ 1980 ਦਾ, ਜਿਸ ਦੇ ਵਿੱਚ ਇੱਕ ਔਰਤ ਆ ਯੂਨੀਅਨ ਸਿਟੀ ਜਿਹੜੀ ਅਲਾਮੀਡਾ ਕਾਉਂਟੀ 'ਚ ਸੀਗੀ, ਉਹ ਮ੍ਰਿਤ ਪਾਈ ਗਈ ਸੀ, 46 ਸਾਲਾਂ ਦੀ ਲੈਟਰਲ ਲਿੰਡਸੇ। ਇਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਕੇਸ ਆਇਆ ਸੀ ਮਾਰਚ 1996 ਦੇ ਵਿੱਚ, ਕੈਲਟ੍ਰੇਨਸ ਨੂੰ ਝਾੜੀਆਂ ਦੇ ਵਿੱਚ ਇੱਕ ਲਾਸ਼ ਬਰਾਮਦ ਜਿਹੜੀ ਹੋਈ ਸੀ ਵਿਨੀਫਰੈਡ ਡਗਲਸ ਦੀ, 46 ਸਾਲਾਂ ਦੀ। ਉਸ ਨੂੰ ਵੀ ਬਲੰਟ ਟਰਾਮਾ ਦੇ ਨਾਲ ਜਿਹੜਾ ਆ ਉਹ ਮਾਰਿਆ ਗਿਆ ਸੀਗਾ। ਤੇ ਦੋ ਹੋਰ ਕਿਲਿੰਗਸ ਕਹਿੰਦੇ ਵੀ ਇਹ 2012 ਦੇ ਵਿੱਚ ਵੀ ਕਨੈਕਟ ਹੋਈਆਂ ਸੀ ਸਲਾਨੋ ਕਾਉਂਟੀ ਦੇ ਵਿੱਚ। ਸੋ ਵੱਖ-ਵੱਖ ਕਾਉਂਟੀਜ਼ ਦੇ ਵਿੱਚ ਡਿਫਰੈਂਟ ਕੇਸਿਸ ਦੇ ਵਿੱਚ ਗੈਰੀ ਦਾ ਜਿਹੜਾ ਡੀਐਨਏ ਆ ਉਹ ਮੈਚ ਕੀਤਾ ਤੇ ਹੁਣ ਇਸ ਨੂੰ ਬੀਤੇ ਦਿਨੀ ਫੇਅਰਫੀਲਡ ਦੇ ਵਿੱਚ ਜੋ ਕਿ ਰਹਿ ਰਿਹਾ ਸੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਇਸ ਦੀ ਉਮਰ 76 ਸਾਲ ਜਿਹੜੀ ਆ ਉਹ ਦੱਸੀ ਜਾਂਦੀ ਹੈਗੀ ਆ। ਸੋ ਇੱਥੇ ਇੱਦਾਂ ਆ ਵੀ ਕਈ ਜਿਹੜੇ ਪਰਿਵਾਰ ਜਿਨ੍ਹਾਂ ਨੂੰ 4 ਦਹਾਕੇ ਹੋ ਗਏ ਸੀਗੇ ਇਨਸਾਫ ਦੀ ਭਾਲ ਦੇ ਵਿੱਚ, ਉਹਨਾਂ ਪਰਿਵਾਰਾਂ ਦੇ ਲਈ ਕਹਿ ਸਕਦੇ ਆ ਵੀ ਇੰਨੇ ਸਮੇਂ ਬਾਅਦ ਕੁਝ ਆਸ ਕਹਿ ਲਓ ਬੱਝੀ ਆ ਤੇ ਇਸ ਨੂੰ ਉਹਨਾਂ ਨੇ ਫੜਿਆ। ਉਹ ਤਾਂ ਵੈਸੇ ਬਹੁਤ ਦੇਰ ਜਿਹੜੀ ਆ ਹੋ ਗਈ ਆ। ਉਦੋਂ ਡੀਐਨਏ ਵਾਲਾ ਹਰਜੋਤ ਸਿੰਘ ਜੀ ਕੋਈ ਬਹੁਤਾ ਕੰਮ ਨਹੀਂ ਸੀ ਹੁੰਦਾ। ਇਹ ਰੀਸੈਂਟਲੀ ਸਾਰੇ ਜਿਹੜੇ ਡਾਟਾਬੇਸ ਦੇ ਵਿੱਚ ਡੀਐਨਏਜ਼ ਐਡ ਹੋ ਰਹੇ ਆ, ਆਪਸ ਦੇ ਵਿੱਚ ਡਾਟਾਬੇਸ ਜੁੜ ਰਹੇ ਆ ਤੇ ਫਿਰ ਇਹਨਾਂ ਨੂੰ ਇਦਾਂ ਦੀਆਂ ਕਹਿ ਲਓ ਵੀ ਕੋਲਡ ਕੇਸਿਸ ਦੇ ਵਿੱਚ ਜਿੱਤਾਂ ਪ੍ਰਾਪਤ ਹੋ ਰਹੀਆਂ ਜੀ। ਅੱਜ ਸਟਾਕ ਮਾਰਕੀਟ 'ਚ ਕਾਫੀ ਝਟਕਾ ਲੱਗਾ ਤੇ ਸਨੈਪਚੈਟ ਕੰਪਨੀ ਨੂੰ ਤਾਂ ਬਾਹਲਾ ਵੱਡਾ ਲੱਗਾ। 39% ਉਹਨਾਂ ਦੇ ਸ਼ੇਅਰ ਆ ਅੱਜ ਇਕੱਲੇ ਇੱਕ ਦਿਨ ਦੇ ਵਿੱਚ ਹੀ ਡਿੱਗ ਪਏ। ਬਿਲਕੁਲ ਜੀ, ਜੇ ਸਟਾਕ ਦੀ ਅੱਜ ਗੱਲ ਕਰਦੇ ਜਾਈਏ, ਡਾਓ ਜੋਨਸ ਦੇ ਵਿੱਚ 138 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ ਤੇ ਅੱਜ ਵੀਕਐਂਡ ਦੀ ਕਲੋਜ਼ ਤੇ 31,899 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 37 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 3961 ਦੇ ਉੱਤੇ ਬੰਦ ਹੋਇਆ। ਨੈਸਡੈਕ ਜਿਹੜਾ ਆ 225 ਪੁਆਇੰਟ ਗਿਰ ਕੇ 11,834 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦਾ ਭਾਅ $1725 ਪ੍ਰਤੀ ਆਉਂਸ ਰਿਹਾ। ਕੱਚੇ ਤੇਲ ਦੀ ਕੀਮਤ $95 ਪ੍ਰਤੀ ਬੈਰਲ ਦੇ ਉੱਤੇ ਰਹੀ। 10 ਈਅਰ ਯੀਲਡ ਜਿਹੜਾ 2.75% ਦੇ ਉੱਤੇ ਰਹੀ। ਤੇ ਇੱਧਰ ਕ੍ਰਿਪਟੋ ਕਰੰਸੀ ਜਿਹਦੇ ਵਿੱਚ ਬਿਟਕੋਇਨ ਆ ਉਹ ਹੌਲੀ ਹੌਲੀ ਤਾਂ ਨੂੰ ਜਾਣਾ ਸ਼ੁਰੂ ਹੋਇਆ ਆ। $22,776 ਦੇ ਬਰਾਬਰ ਚੱਲ ਰਿਹਾ ਤੇ ਇਥੀਰੀਅਮ $1,545 ਦੇ ਬਰਾਬਰ ਇਸ ਮੌਕੇ ਚੱਲ ਰਿਹਾ। ਇੱਕ $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਆਪਣੀ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ।